Pro Khalistan module busted hours after rail track blast in Patiala. 4 held from Tarantan. Grenade, 2 pistols, ammunition seized. Kingpin linked to Malaysia-based handlers. ਹੁਣ ਅੱਗੇ ਸਾਰਾ ਕੁਝ ਪਾਕਿਸਤਾਨ ਨਾਲ ਜੋੜਦੇ ਸੀ, ਹੁਣ ਇਹ ਮਲੇਸ਼ੀਆ ਇਹਨਾਂ ਨੂੰ ਸੇਫ ਪਲੇਸ ਲੱਭਿਆ ਹੋਇਆ ਕਿ ਜੀ ਉੱਥੇ ਮਲੇਸ਼ੀਆ 'ਚ ਇਹਨਾਂ ਦਾ ਖਾਲਿਸਤਾਨੀਆਂ ਦਾ ਕੋਆਰਡੀਨੇਸ਼ਨ ਸੈਂਟਰ ਹੈ। ਜਿਵੇਂ ਜਿੰਨੀਆਂ ਪੁਲਿਸ ਦੇ ਉੱਤੇ ਹੁਣ ਭਗਵੰਤ ਮਾਨ ਸਰਕਾਰ ਨੇ ਇਨਵੈਸਟ ਕੀਤਾ ਜਸਟੀਫਾਈ ਕਰਦੇ ਨੇ। ਦੇਖੋ ਜੀ ਇੰਨੀ ਜ਼ਿਆਦਾ ਸੀਰੀਅਸ ਪ੍ਰੋਬਲਮ, ਲੋਕਾਂ ਨੂੰ ਵੀ ਡਰਾ ਕੇ ਰੱਖਦੇ ਨੇ ਕਿ ਨਹੀਂ ਤਾਂ ਜੀ ਇਹਨਾਂ ਨੇ ਤਾਂ ਇਹ ਕਰ ਦੇਣਾ। Freight corridor after Patiala railway track explosion, Punjab police probe linked to earlier Sarhand blast case. ਫਿਰ ਗੱਲ ਉਹਨਾਂ ਨੂੰ ਲੱਗਾ ਵੀ ਇੱਕ ਦੋ ਖਬਰਾਂ ਨਾਲ ਵੀ ਗੱਲ ਨਹੀਂ ਬਣਦੀ। ਗੁਰਦਾਸ grenade heard at Gurdaspur BJP leader's shop fails to explode. Bathinda jail authorities seek action against MP Amritpal's aide Pradhan Mantri Baje ke over threat. Police begin probe. ਪਹਿਲਾਂ ਤੁਸੀਂ ਚੁੱਕਦੇ ਹੋ, ਪੁਲਿਸ ਰਿਮਾਂਡ ਵੇਲੇ ਟਾਰਚਰ ਕਰਦੇ ਹੋ, ਫਿਰ ਜੇਲ੍ਹ ਭੇਜ ਦਿੰਦੇ ਹੋ। ਜੇਲ੍ਹ ਦੇ ਵਿੱਚ ਵੀ ਤੁਸੀਂ ਜਿਹੜਾ ਉਹਨਾਂ ਦੇ ਜਿਹੜੇ ਮੁੱਢਲੇ ਹੱਕ ਨੇ, ਜਿਹੜੀ ਜੇਲ੍ਹ ਮੈਨੂਅਲ ਦਿੰਦੀ ਹੈ, ਉਹ ਵੀ ਤੁਸੀਂ ਉਹਨਾਂ ਤੋਂ ਖੋਹਦੇ ਹੋ। ਤੇ ਜੇ ਉਹ ਚੀਖ ਪੁਕਾਰ ਕਰਦੇ ਨੇ ਜਾਂ ਹਾਲ ਦੁਹਾਈ ਪਾਉਂਦੇ ਨੇ, ਫਿਰ ਤੁਸੀਂ ਹੁਣ ਉਹਨਾਂ ਤੇ ਇਹ ਕੇਸ ਕਰ ਰਹੇ ਹੋ ਜੀ ਸਾਨੂੰ ਤਾਂ ਮਾਰਨ ਦੀ ਧਮਕੀ ਦਿੱਤੀ। ਕਿੰਨੀਆਂ ਥਾਵਾਂ ਦੇ ਉੱਤੇ ਜ਼ਲਾਲਤ, ਤੁਸੀਂ ਜੇਲ੍ਹਾਂ 'ਚ ਜਾ ਕੇ ਤੁਹਾਡੀਆਂ ਜਵਾਨੀਆਂ ਗਾਲ ਦਿੱਤੀਆਂ ਨੇ, ਉੱਥੇ ਵੀ ਤੁਹਾਡੇ ਜਿਹੜੇ ਹੱਕ ਉਹਨਾਂ ਦੇ ਕਨਸਟੀਟਿਊਸ਼ਨ ਨੇ ਉਹ ਵੀ ਤੁਹਾਡੇ ਕੋਲ ਨਹੀਂ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि खालिस्तान ऐलान दिवस की 40ਵੀਂ वर्षगांठ मौके अकाल तख्त साहिब तो लैके दुनिया के हर मुल्क विच समागम होण जा रहे ने और बुखलाइयां होईयां भारत दीयां खुफिया एजेंसियां खालिस्तान दी आज़ादी संघर्ष नूं हिंसक साबित करन लई बंब ब्लास्टां दीयां कहानियां जड़ियां मीडिया विच प्लांट करा रहीआं। सो इस बारे आपां गलबात करन जा रहे हां। सो असीं चाहांगे कि तुसीं इसी तरह बने रहना, देखण सुण लई लिखण लई तुहाडा सब दा बहुत धन्नवाद जी। डॉक्टर साहब की कहना चाहोगे? ਦੇਖੋ, ਜਦੋਂ ਭਾਰਤ ਦੇ ਵਿੱਚ 15 ਅਗਸਤ ਜਾਂ 26 ਜਨਵਰੀ ਦੇ ਜਸ਼ਨ ਮਨਾਏ ਜਾਣੇ ਹੁੰਦੇ ਨੇ, ਸਾਨੂੰ ਪਤਾ ਹੁੰਦਾ ਹੈ ਕਿ ਵੀ ਜੁਲਾਈ ਐਂਡ ਤੋਂ ਜਾਂ ਅਗਸਤ ਦੇ ਪਹਿਲੇ ਮਹੀਨੇ ਜਾਂ 26 ਜਨਵਰੀ 'ਚ ਜਨਵਰੀ ਦੇ ਪਹਿਲੇ ਹਫਤੇ ਤੋਂ ਇਹ ਕਹਾਣੀ ਸ਼ੁਰੂ ਹੋ ਜਾਂਦੀ ਹੈ ਕਿ ਵੀ ਫਲਾਂ ਥਾਂ ਅੱਤਵਾਦੀ ਫੜੇ ਗਏ, ਉਹਨਾਂ ਨੇ ਦਿੱਲੀ ਦੇ ਕਰੋਲ ਬਾਗ 'ਚ ਇਹ ਕਰ ਦੇਣਾ ਸੀ, ਉਹਨਾਂ ਨੇ ਲਾਲ ਕਿਲ੍ਹੇ ਦੇ ਸਾਹਮਣੇ ਇਹ ਕਰ ਦੇਣਾ ਸੀ, ਜਾਂ ਪੰਜਾਬ ਤੋਂ ਦਿੱਲੀ ਜਾਂਦੀ ਗੱਡੀ ਫੜੀ ਗਈ, ਉਹਦੇ 'ਚ ਇਹ ਆ ਉਹ ਉਹਨਾਂ ਦਾ ਇੱਕ ਸੈੱਟ ਪੈਟਰਨ ਹੁੰਦਾ, ਇੱਕ ਪੈਨਿਕ ਵੀ ਕ੍ਰੀਏਟ ਕਰਨਾ, ਬਦਨਾਮ ਵੀ ਕਰਨਾ। ਜਿਹੜੇ ਸੰਘਰਸ਼ ਕਰ ਰਹੀਆਂ ਤਾਕਤਾਂ ਨੇ ਉਹ ਸਿੱਖ ਹੋਣ, ਕਸ਼ਮੀਰੀ ਹੋਣ, ਮੋਸਟਲੀ ਸਿੱਖਾਂ ਜਾਂ ਮੁਸਲਮਾਨਾਂ ਨੂੰ ਹੀ ਇਸ ਕਿਸਮ ਦੀਆਂ ਕਹਾਣੀਆਂ ਦੇ ਨਾਲ ਜੋੜਿਆ ਜਾਂਦਾ ਅਤੇ ਨਾਲ ਲੋਕਾਂ ਦੇ ਵਿੱਚ ਆਪਣੀ ਕ੍ਰੈਡੀਬਿਲਿਟੀ ਬਣਾਉਣ ਦੇ ਲਈ ਇਹ ਸਾਬਤ ਵੀ ਕਰਨਾ ਕਿ ਦੇਖੋ ਅਸੀਂ ਕਿੰਨੀ ਮੁਸਤੈਦੀ ਦੇ ਨਾਲ, ਕਿੰਨੇ ਅਸੀਂ ਅਲਰਟ ਹਾਂ, ਕਿੰਨੇ ਅਸੀਂ ਚੁਕੰਨੇ ਕਿ ਜੀ ਅਸੀਂ ਇੱਕ ਇੰਨਾ ਵੱਡਾ ਵਾਕਿਆ ਜਿਹੜਾ ਹੋਣ ਜਾ ਰਿਹਾ ਸੀ ਉਹ ਅਸੀਂ ਰੋਕ ਦਿੱਤਾ। ਹਾਲਾਂਕਿ ਜਦੋਂ ਇਹ ਖੁਦ ਫਾਲਸ ਫਲੈਗ ਕਰਦੇ ਨੇ, ਜ਼ਾਹਰ ਹੈ ਜੇ ਅਸੀਂ ਕਸ਼ਮੀਰ ਦੇ ਹਵਾਲੇ ਨਾਲ ਹੀ ਦੋ ਵੱਡੇ ਐਕਸ਼ਨ, ਜਿਹੜਾ ਇੱਕ 2019 ਦੇ ਵਿੱਚ ਪੁਲਵਾਮਾ ਜਿਹਦੇ 'ਚ 40 ਦੇ ਕਰੀਬ ਖੁਦ ਹੀ ਇਹਨਾਂ ਨੇ ਮਾਰੇ ਔਰ ਪੂਰਾ ਟਰੱਕ ਭਰਿਆ ਲਿਆਂਦਾ ਔਰ ਉਹ ਵਿੱਚ ਉਡਾਇਆ। ਉਦੋਂ ਪੁੱਛਿਆ ਗਿਆ, ਇਨਕਲੂਡਿੰਗ ਜਿਹੜਾ ਉਸ ਵੇਲੇ ਦਾ ਗਵਰਨਰ ਸੀ ਸਤਪਾਲ ਮਲਿਕ, ਕਿ ਵੀ ਇਹ ਤੁਸੀਂ ਕੀ ਕੀਤਾ ਹੈ? ਤੇ ਉਹਨੂੰ ਉਹਨਾਂ ਨੇ ਕਿਹਾ ਵੀ ਅਜੀਤ ਡੋਵਲ ਨੇ ਵੀ ਔਰ ਮੋਦੀ ਨੇ ਵੀ ਕਿ ਸਤਪਾਲ ਜੀ ਆਪ ਚੁੱਪ ਰਹੀਏ ਹਮੇ। ਉਹਦੇ 'ਚੋਂ ਮੋਦੀ ਨੇ 2019 ਦੀਆਂ ਇਲੈਕਸ਼ਨਾਂ ਜਿੱਤੀਆਂ। ਹੁਣ ਅਸੀਂ ਪਹਿਲਗਾਮ 'ਚ ਦੇਖਿਆ ਕਿ ਵੀ 22 ਅਪ੍ਰੈਲ ਨੂੰ ਜਿਹੜਾ ਇਹਨਾਂ ਨੇ ਉਹ ਆਪਣੇ ਹੀ ਯਾਤਰੂ ਮੇਲ ਜਿਹੜੇ ਪਿਲਗ੍ਰਿਮ ਸੀ ਮਾਰੇ, ਕਿੰਨੇ ਘੰਟੇ ਉੱਥੇ ਰਹੇ
ਜਿਹੜੇ ਮਾਰਨ ਵਾਲੇ ਨੇ, ਪੁਲਿਸ ਥਾਣਾ ਵੀ ਨੇੜੇ ਹੈ, ਦੂਜਾ ਹੈ, ਔਰ ਕੋਈ ਸਿਕਿਉਰਿਟੀ ਕਿੱਥੇ ਆ ਜਾਂ ਇਹ ਫਾਲਸ ਫਲੈਗ ਨੇ। ਉਦੋਂ ਕਿਉਂਕਿ ਉਹ ਹੋ ਲੈਣ ਦਿੰਦੇ ਨੇ ਉਹਨਾਂ ਨੂੰ ਤਾਂ ਕਿ ਉਸ ਦੀ ਆੜ ਦੇ ਵਿੱਚ ਫਿਰ ਪਾਕਿਸਤਾਨ ਨੂੰ ਭੰਨਿਆ ਜਾਏ, ਔਰ ਉਹਦੇ ਥੱਲੇ ਇਹਨਾਂ ਨੇ ਸੋ ਕਾਲਡ ਆਪਰੇਸ਼ਨ ਸੰਧੂਰ ਵੀ ਕੀਤਾ ਜਦੋਂ। ਹੁਣ ਇਸ ਵਾਰ ਪਹਿਲਾਂ ਅਸੀਂ ਡਿਸਕਸ ਕੀਤਾ ਸੀ ਟ੍ਰਿਬਿਊਨ ਦੀ ਨਿਊਜ਼ ਸਟੋਰੀ ਵੀ ਕਿ ਜੀ ਹਾਰਡ ਲਾਈਨਰਸ ਵੱਲੋਂ ਫਰੋਮ ਅਕਾਲ ਤਖਤ ਟੂ ਗਲੋਬਲੀ ਯੂਰਪ, ਅਮਰੀਕਾ, ਕੈਨੇਡਾ, ਕਿੰਨੇ ਮੁਲਕਾਂ ਦੇ ਨਾਂ ਸੀ ਕਿ ਖਾਲਿਸਤਾਨ ਡੈਕਲੇਰੇਸ਼ਨ ਦੀ 40th ਐਨੀਵਰਸਰੀ ਜਿਹੜੀ ਹੈ ਉਹ ਬੜੇ ਜ਼ੋਰਦਾਰ ਢੰਗ ਨਾਲ ਮਨਾਈ ਜਾ ਰਹੀ ਹੈ। ਔਰ ਦੂਸਰਾ ਔਰ ਜ਼ਾਹਰ ਹੈ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਪ੍ਰੋਮੀਨੈਂਟ 4 ਪੰਥਕ ਜਥੇਬੰਦੀਆਂ ਵੱਲੋਂ ਸਾਂਝੀ ਅਰਦਾਸ ਕੀਤੀ ਜਾਣੀ ਹੈ। ਉਹ ਸ਼ਾਇਦ ਇਸ ਤੋਂ ਇਲਾਵਾ ਵੀ ਹੋਰ ਪ੍ਰੋਗਰਾਮ ਉੱਥੇ ਰੱਖੇ ਹੋਣਗੇ। ਅਸੀਂ ਆਊਟਸਾਈਡ ਡਾਇਸਪੋਰਾ 'ਚ ਕਿੰਨੇ ਹੀ ਪ੍ਰੋਗਰਾਮ ਨੇ, ਉਹਨਾਂ ਨੂੰ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਡਿਸਕਸ ਕੀਤਾ ਹੈ, ਮੈਂ ਉਹਨੂੰ ਰਿਪੀਟ ਨਹੀਂ ਕਰਾਂਗਾ। ਪਰ ਮੈਨੂੰ ਇਹ ਉਦੋਂ ਵੀ ਜਦੋਂ ਇਹ ਉਹਨਾਂ ਨੇ ਜਿਹੜਾ ਇਹ ਕਿਹਾ ਕਿ ਜੀ ਜਿਹੜੇ ਹਾਰਡ ਲਾਈਨਰ ਨੇ ਉਹ ਇਵੇਂ ਸੈਲੀਬ੍ਰੇਟ ਕਰਨਗੇ ਔਰ ਇਵੇਂ ਹੋਣ ਜਾ ਰਿਹਾ, ਤੇ ਇੱਕਦਮ ਮੇਰਾ ਮੱਥਾ ਠਣਕਿਆ। ਮੈਂ ਕਿਹਾ ਵੀ ਇਹ ਜਦੋਂ ਤੱਕ ਨੇੜੇ ਪਹੁੰਚਣ ਤੋਂ ਪਹਿਲਾਂ, ਕਿਉਂਕਿ 2 ਦਿਨ ਪਹਿਲਾਂ ਦੀ ਇਹ ਖਬਰ ਸੀ ਵੀ ਇਹਨਾਂ ਨੇ ਕੁਛ ਨਾ ਕੁਛ ਐਸਾ ਕਰਨਾ ਹੈ ਜਿਹਦੇ ਥੱਲੇ ਜੇ ਤਾਂ ਇਹਨਾਂ ਨੇ ਗ੍ਰਿਫਤਾਰੀਆਂ ਵੀ ਕਰਨੀਆਂ, ਹੁਣ ਉਹਦੀ ਵੀ ਗਰਾਊਂਡ ਤਿਆਰ ਕਰ ਲੈਂਦੇ ਨੇ ਵੀ ਬੰਦੇ ਨਿਕਲ ਨਾ ਸਕਣ। ਇੱਕ ਡਰ ਵੀ ਪੈਦਾ ਹੋ ਜਾਂਦਾ ਹੈ। ਇੱਕ ਜਿਹੜੇ ਥਾਈਂ ਜਿਹੜੇ ਨੌਜਵਾਨ ਕੋਈ ਪੰਥਕ ਐਕਟੀਵਿਟੀ, ਕੋਈ ਜਲੂਸ, ਕੋਈ ਜਲਸਾ, ਕੋਈ ਪ੍ਰੋਟੈਸਟ, ਕੋਈ ਭਾਈ ਅੰਮ੍ਰਿਤਪਾਲ ਸਿੰਘ ਨਾਲ, ਕੋਈ ਸਿਮਰਨਜੀਤ ਸਿੰਘ ਮਾਨ ਨਾਲ, ਕੋਈ ਦਲ ਖਾਲਸਾ ਨਾਲ, ਜਿਹੜੀ ਉੱਥੋਂ ਉਹਨਾਂ ਨੂੰ ਚੁੱਕ ਲਓ, ਉਹਨਾਂ ਨੂੰ ਕਦੇ ਇਸ ਬਲਾਸਟ ਨਾਲ ਜੋੜ ਦਿਓ, ਕਦੇ ਉਸ ਬਲਾਸਟ ਨਾਲ ਜੋੜ ਦਿਓ, ਫਿਰ ਪਿਛਲਾ ਜਿਹੜਾ ਉਹ ਖੁਦ ਹੀ ਕਰਵਾਇਆ ਹੋਇਆ ਕੁਛ ਹੈ ਉਹਦੇ ਨਾਲ ਜੋੜ ਦਿਓ ਕਿ ਜੀ ਇਹਦੇ ਨਾਲ ਵੀ ਲਿੰਕ ਜੁੜਦਾ ਹੈ। ਹੁਣ ਮੈਂ 5-6 ਖਬਰਾਂ ਜਿਹੜੀਆਂ ਇਹਨਾਂ 24 ਘੰਟਿਆਂ ਦੇ ਵਿੱਚ ਇਹਨਾਂ ਨੇ ਪਲਾਂਟ ਕੀਤੀਆਂ ਕਿ ਕਿਸ ਲੈਵਲ ਦੇ ਉੱਤੇ ਪ੍ਰੋ ਖਾਲਿਸਤਾਨ ਮੋਡਿਊਲ ਬਸਟਡ ਆਵਰਸ ਆਫਟਰ ਰੇਲ ਟਰੈਕ ਬਲਾਸਟ ਇਨ ਪਟਿਆਲਾ, 4 held from Tarantan, grenade, 2 pistols, ammunition seized, kingpin linked to ਮਲੇਸ਼ੀਆ ਬੇਸਡ ਹੈਂਡਲਰਸ। ਹੁਣ ਅੱਗੇ ਸਾਰਾ ਕੁਝ ਪਾਕਿਸਤਾਨ ਨਾਲ ਜੋੜਦੇ ਸੀ, ਹੁਣ ਇਹ ਮਲੇਸ਼ੀਆ ਇਹਨਾਂ ਨੂੰ ਸੇਫ ਪਲੇਸ ਲੱਭਿਆ ਹੋਇਆ ਕਿ ਜੀ ਉੱਥੇ ਮਲੇਸ਼ੀਆ 'ਚ ਇਹਨਾਂ ਦਾ ਖਾਲਿਸਤਾਨੀਆਂ ਦਾ ਕੋਆਰਡੀਨੇਸ਼ਨ ਸੈਂਟਰ ਹੈ ਜਿਵੇਂ। ਫਿਰ ਉਹਨੇ ਕਿਹਾ ਕਿ ਆਵਰਸ ਆਫਟਰ ਬੰਬ ਬਲਾਸਟ ਔਨ ਦਾ ਦਿੱਲੀ ਅੰਮ੍ਰਿਤਸਰ ਫਰਾਈਟ ਕੋਰੀਡੋਰ ਰੇਲਵੇ ਟਰੈਕ ਨੀਅਰ ਬੈਥੋਨੀਆ ਵਿਲੇਜ ਬਿਟਵੀਨ ਸ਼ੰਭੂ ਐਂਡ ਰਾਜਪੁਰਾ, the Patiala police on Tuesday arrested 4 highly radicalized pro-Khalistan accused, allegedly part of an ISI-backed terror module। ਸਿੱਧਾ ਜੋੜ ਦਿਓ ISI ਨਾਲ। 4 ਚੁੱਕ ਲਏ ਜੀ, ਬਹੁਤ ਟ੍ਰੇਨਡ ਹੋ ਗਏ ਸੀ, ਇਹ ਰੈਡੀਕਲਾਈਜ਼ ਹੋ ਗਏ ਸੀ। ਫਿਰ ਇੱਕ ਜਿਹੜਾ ਮੈਂਬਰ ਹੈ ਉਹਨਾਂ ਦੇ ਕਹਿਣ ਮੁਤਾਬਕ another module member was killed while attempting to detonate the explosive. His body, which had been blown into pieces, was found at the scene। ਉਹ ਇੰਨੇ ਜਿਹੜੇ ਰੈਡੀਕਲਾਈਜ਼ਡ ਨੇ ਜਾਂ ਦੂਜੇ ਨੇ ਜਿਹੜੇ ਇੰਨੀ ਸੋਫਿਸਟੀਕੇਟ ਚੀਜ਼ਾਂ ਵੀ ਆਪਰੇਟ ਕਰਦੇ ਨੇ, ਉਹਨਾਂ ਤੋਂ ਡੈਟੋਨੇਟਰ ਨਹੀਂ ਲੱਗਿਆ, ਉਹ ਆਪਣੇ ਆਪ ਨੂੰ ਉਹਨੇ ਉਡਾ ਲਿਆ। ਇਹ ਸਭ ਫੜ ਕੇ ਉਹਨਾਂ ਨੇ ਲਿਆ ਕੇ ਉੱਥੇ ਮਾਰਿਆ ਹੋਣਾ, ਡੈਟੋਨੇਟ ਹੀ ਕੀਤਾ ਹੋਣਾ। ਤੇ ਕਿਉਂਕਿ ਇਹ ਸਾਰੇ ਨੂੰ ਉਹਨਾਂ ਨੇ ਕੰਟਰੋਲ 'ਚ ਵੀ ਰੱਖਣਾ, ਇਹ ਵੀ ਦੱਸਣਾ, ਕਿਉਂਕਿ ਜਿੰਨਿਆਂ ਪੁਲਿਸ ਦੇ ਉੱਤੇ ਹੁਣ ਭਗਵੰਤ ਮਾਨ ਸਰਕਾਰ ਨੇ ਇਨਵੈਸਟ ਕੀਤਾ, ਜਸਟੀਫਾਈ ਕਰਦੇ ਨੇ। ਦੇਖੋ ਜੀ ਇੰਨੀ ਜ਼ਿਆਦਾ ਸੀਰੀਅਸ ਪ੍ਰੋਬਲਮ, ਲੋਕਾਂ ਨੂੰ ਵੀ ਡਰਾ ਕੇ ਰੱਖਦੇ ਨੇ ਕਿ ਨਹੀਂ ਤਾਂ ਜੀ ਇਹਨਾਂ ਨੇ ਤਾਂ ਇਹ ਕਰ ਦੇਣਾ। ਔਰ ਉਹਨਾਂ ਨੇ ਉਹ ਜਿਹੜਾ 39 ਸਾਲ ਦਾ ਪੰਜਵੜ ਪਿੰਡ ਦਾ ਜਗਰੂਪ ਸਿੰਘ ਪੰਜਵੜ, ਉਹਨੂੰ ਮਾਰ ਮੁਕਾਇਆ। ਫਿਰ ਉਹਨਾਂ ਨੇ ਕਿਹਾ ਜੀ ਉਹਦਾ ਅਸੀਂ ਸਿਮ ਕਾਰਡ ਰਾਹੀਂ ਰਿਕਵਰ ਜਿਹੜਾ ਕੀਤਾ, ਔਰ ਉਸੇ ਇੱਕਦਮ ਇਹਨਾਂ ਨੂੰ ਪਿੰਡ ਵੀ ਪਤਾ ਲੱਗ ਗਿਆ। ਉੱਥੋਂ ਜਾ ਕੇ ਵਿਚਾਰ ਜਿਹੜਾ ਇੱਕ ਮਰਿਆ ਉਹਦੇ ਭਰਾ ਨੂੰ ਵੀ ਚੁੱਕ ਲਿਆ ਤਰਨਤਾਰਨ ਤੋਂ। ਪੰਜਵੜ ਪਿੰਡ ਸਾਡੇ ਯੋਧੇ ਸ਼ਹੀਦ ਪਰਮਜੀਤ ਸਿੰਘ ਪੰਜਵੜ ਦਾ, ਜਨਰਲ ਲਾਭ ਸਿੰਘ ਦਾ ਪਿੰਡ ਵੀ ਉਹੀ ਹੈ। ਔਰ ਇਹ ਜਿਹੜਾ ਫਿਰ ਰੇਂਜ ਦੇ ਡਿਪਟੀ DIG ਆ ਗਿਆ ਚਾਲ, ਉਹਨੇ ਕਿਹਾ ਜੀ ਅਸੀਂ ਹੈਵੀ ਕੁਆਲਿਟੀਜ਼ ਆਫ ਮਿਲੀਟੈਂਟ ਹਾਰਡਵੇਅਰ from the possession of 4 highly radicalized habitual criminals, ਕਿ ਸਾਨੂੰ ਬਹੁਤ ਸਾਰਾ ਜਿਹੜਾ ਸਟੱਫ ਮਿਲਿਆ, ਬੰਦਿਆਂ ਦੇ ਨਾਂ ਵੀ ਦੇ ਦਿੱਤੇ, ਉਹਨਾਂ ਨੂੰ ਚੱਕ ਲਿਆ। ਜਦੋਂ ਤੁਸੀਂ ਹੁਣ ਉਹਨਾਂ ਦੇ ਘਰ ਦੇ ਜਾਂ ਦੂਜੇ ਕਹਿੰਦੇ ਨੇ ਸਾਡੇ ਸੁੱਤੇ ਪਿਆ ਨੂੰ ਮੁੰਡੇ ਨੂੰ ਚੁੱਕ ਕੇ ਲੈ ਗਏ। ਹੁਣ ਇਹ ਮੇਨ ਸਟੋਰੀ ਦੇ ਬਾਅਦ ਫਿਰ ਦੂਸਰੀ ਸਟੋਰੀ ਨਾਲ ਪਲਾਂਟਡ ਹੈ, ਫਰਾਈਟ ਕੋਰੀਡੋਰ ਆਫਟਰ ਪਟਿਆਲਾ ਰੇਲਵੇ ਟਰੈਕ ਐਕਸਪਲੋਜਨ, ਪੰਜਾਬ ਪੁਲਿਸ ਪ੍ਰੋਬ ਲਿੰਕ ਟੂ ਅਰਲੀਅਰ ਸਰਹੰਦ ਬਲਾਸਟ ਕੇਸ। ਕਿ ਜੀ ਇਹ ਜਿਹੜਾ ਹੁਣ ਇਹ ਪਟਿਆਲਾ ਰੇਲਵੇ ਟਰੈਕ ਵਾਲਾ ਜੀ ਹੋਇਆ, ਇਸ ਤੋਂ ਪਹਿਲਾਂ ਜਿਹੜਾ ਸਰਹੰਦ ਬਲਾਸਟ ਕੇਸ ਹੋਇਆ ਸੀ, ਇਹਨਾਂ ਦੇ ਆਪਸ ਦੇ ਵਿੱਚ ਕੀ ਲਿੰਕ ਨੇ
ਹੁਣ ਗੱਲ ਕੱਲੀ ਇੱਕ ਥਾਂ ਟਰੈਕ ਦੇ ਉੱਤੇ ਬੰਦਾ ਫੜ ਲਿਆ ਮਾਰ ਤਾਂ ਗੱਲ ਬਣਦੀ ਨਹੀਂ। ਡਰੋਨ ਫਾਊਂਡ ਐਟ ਟਰਾਈਡੈਂਟਸ ਧੌਲਾ ਵਿਲੇਜ ਪਲਾਂਟ ਪ੍ਰੋਬ ਲਾਂਚਡ ਕਿ ਜੀ ਇਹ ਟਰਾਈਡੈਂਟ ਤਰਸ਼ੂਲ ਵਾਲੇ ਵੀ ਉਹਨਾਂ ਦੇ ਜਿਹੜੇ ਪਲਾਂਟ ਦੇ ਨੇੜੇ ਡਰੋਨ ਮਿਲਿਆ। ਹੁਣ ਇਹ ਡਰੋਨ ਵੀ ਪਾਕਿਸਤਾਨ ਨੇ ਭੇਜਿਆ ਕਿ ਬਈ ਇਹ ਤਰਸ਼ੂਲ ਜਿਹੜਾ ਇਹਨੂੰ ਉਡਾਓ। ਫਿਰ ਗੱਲ ਉਹਨਾਂ ਨੂੰ ਲੱਗਾ ਵੀ ਇੱਕ ਦੋ ਖਬਰਾਂ ਨਾਲ ਵੀ ਗੱਲ ਨਹੀਂ ਬਣਦੀ। ਗ੍ਰੇਨੇਡ ਹਰਡ ਐਟ ਗੁਰਦਾਸਪੁਰ ਬੀਜੇਪੀ ਲੀਡਰਸ ਸ਼ਾਪ ਫੇਲਸ ਟੂ ਐਕਸਪਲੋਡ ਕਿ ਗੁਰਦਾਸਪੁਰ ਦੇ ਬੀਜੇਪੀ ਲੀਡਰ ਦੇ ਜਿਹੜੀ ਦੁਕਾਨ ਦੇ ਉੱਤੇ ਗ੍ਰੇਨੇਡ ਮਾਰਿਆ। ਉਹ ਗ੍ਰੇਨੇਡ ਕਾਹਦਾ ਮਾਰਿਆ ਜਿਹੜਾ ਐਕਸਪਲੋਡ ਹੀ ਨਹੀਂ ਹੋਇਆ। ਫੇਲ ਟੂ। ਹੁਣ ਪਰ ਇਹ ਤੁਸੀਂ ਸਾਰੇ ਪੈਟਰਨ ਨੂੰ ਦੇਖੋਗੇ ਫਿਰ ਇਹ ਸਮਝ ਆ ਜਾਂਦੀ ਹੈ। ਅਲਰਟ ਲੋਕੋ ਪਾਇਲਟ ਸਵਿਫਟ ਪੁਲਿਸ ਐਕਸ਼ਨ ਅਵਰਟਡ ਮੇਜਰ ਟ੍ਰੇਨ ਟ੍ਰੈਜਡੀ ਇਨ ਪੰਜਾਬ ਕਿ ਉਹ ਜਿਹੜਾ ਰਾਜਪੁਰੇ ਵਾਲਾ ਜੇ ਰੇਲ ਦਾ ਚਲਾਉਣ ਵਾਲਾ ਡੱਬੇ ਵਾਲਾ ਜਿਹੜਾ ਡਰਾਈਵਰ ਹੈ ਉਹ ਅਲਰਟ ਨਾ ਹੁੰਦਾ ਤੇ ਪੁਲਿਸ ਜਿਹੜੀ ਆ ਉਹ ਸਵਿਫਟ ਐਕਸ਼ਨ ਨਾ ਕਰਦੀ। ਸਵਿਫਟ ਐਕਸ਼ਨ 1.5 ਕੁਇੰਟਲ ਦੇ ਢਿੱਡ ਛੱਡੇ ਹੁੰਦੇ ਨੇ। ਸਵਿਫਟ ਐਕਸ਼ਨ ਉਹਨਾਂ ਤੋਂ ਤੁਰਿਆ ਨਹੀਂ ਜਾਂਦਾ ਤੇ ਸਵਿਫਟ ਇਹਨਾਂ ਨੇ ਉਹਨੂੰ ਪਤਾ ਹੋਏ ਉੱਥੇ ਬੈਠੇ ਨੇ ਉਹ ਪਿੱਛੇ ਹੀ ਗੇੜੇ ਦੇਈ ਜਾਣਗੇ ਵੀ ਅੱਗੇ ਉਹ ਕਹਿੰਦੇ ਅੱਗੇ ਬੈਠੇ ਤੇਰੇ ਮਾਮੇ ਉਹਨਾਂ ਨੂੰ ਉਹ ਡੀਕ ਰਹੇ ਹੁੰਦੇ ਨੇ ਵੀ ਚਲੇ ਜਾਣ ਤਾਂ ਫਿਰ ਜਾ ਕੇ ਅਸੀਂ ਕੋਈ ਬੇਗੁਨਾਹ ਚੁੱਕ ਕੇ ਉਹਨਾਂ ਨੂੰ ਫਿੱਟ ਕਰੀਏ। ਫਿਰ ਜਿਹੜਾ ਹੁਣ ਉਹ ਵਿਚਾਰੀ ਮਾਂ ਜਿਹਦਾ ਪੁੱਤਰ ਇੱਕ ਮਾਰਤਾ ਦੂਜਾ ਚੁੱਕ ਲਿਆ। ਪੰਜਾਬ ਬਲਾਸਟ ਸਸਪੈਕਟਸ ਬ੍ਰਦਰ ਇਨੋਸੈਂਟ ਮਦਰ। ਮਾਂ ਕਹਿੰਦੀ ਤੁਸੀਂ ਉਹਨੂੰ ਚੁੱਕ ਕੇ ਲਗਾਏ ਹੋ ਤੁਸੀਂ ਦੱਸ ਰਹੇ ਹੋ ਕਿ ਜੀ ਉਹ ਉਹਨੂੰ ਟ੍ਰਿਗਰ ਲਾ ਰਿਹਾ ਸੀ ਤੇ ਉਹ ਲੱਗਾ ਨਹੀਂ ਤਾਂ ਉੱਡ ਗਿਆ ਜਾਂ ਦੂਜਾ। ਔਰ ਇਹ ਜਿਹੜਾ ਇਹ ਸਾਰੇ ਦੇ ਉੱਤੇ ਚੱਲਦੇ ਆ ਹੁਣ ਕਿਸ ਕਿਸਮ ਦੇ ਕੇਸਾਂ ਜਿਹਨਾਂ ਨੇ ਨੌਜਵਾਨਾਂ ਨੂੰ ਉਲਝਾਇਆ। ਹੁਣ ਇੱਕ ਜਸਬੀਰ ਸਿੰਘ ਰੋਪੜ ਨਾਂ ਦਾ ਯੂਟਿਊਬਰ ਜਿਹੜਾ ਪਾਕਿਸਤਾਨ ਦੀ ਹਿਸਟਰੀ ਇਧਰਲੇ ਪੰਜਾਬ ਦੀ ਦੂਜਾ ਟ੍ਰਿਪ ਲਾਉਂਦਾ ਸੀ ਔਰ ਉਹਦਾ ਬੜਾ ਪਪੂਲਰ ਵਲੌਗ ਸੀ ਕਈ ਲੱਖ ਉਹਦੇ ਫਾਲੋਅਰ ਸੀ। ਉਹਨੂੰ 10 ਮਹੀਨੇ ਪਹਿਲਾਂ ਉਹਨਾਂ ਨੇ ਚੁੱਕ ਲਿਆ ਸੀ ਕਿ ਜੀ ਇਹ ਜਿਹੜਾ ਇਹ ਪਾਕਿਸਤਾਨ ਦੇ ISI ਦੇ ਲਈ ਕੰਮ ਕਰਦਾ ਹੈ ਇਸ ਲਈ ਉਹਨਾਂ ਨਾਲ ਕਮਿਊਨੀਕੇਟ ਕਰਦਾ। ਹੁਣ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਨੇ 10 ਮਹੀਨੇ ਬਾਅਦ ਉਹਨੂੰ ਜ਼ਮਾਨਤ ਦਿੱਤੀ ਹੈ ਤੇ ਉਹਨੇ ਕਿਹਾ ਨੋ ਮਟੀਰੀਅਲ ਸ਼ੋਜ਼ ਕੰਟੈਕਟ ਵਿਦ ਪਾਕਿਸਤਾਨੀ ਨੈਸ਼ਨਲਸ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਗ੍ਰਾਂਟਸ ਬੇਲ ਟੂ ਯੂਟਿਊਬਰ। ਹੁਣ ਉਹ ਯੂਟਿਊਬਰ ਜਿਹੜਾ ਸਾਂਝਾਂ ਦੀ ਗੱਲ ਕਰਦਾ ਹੈ ਆਪਣੀ ਰੋਟੀ ਰੋਜ਼ੀ ਵੀ ਜਦੋਂ ਤੁਹਾਡੇ ਫਾਲੋਅਰ ਵੱਧਦੇ ਨੇ YouTube ਤੁਹਾਨੂੰ ਪੈਸੇ ਦਿੰਦਾ ਸਾਨੂੰ ਤਾਂ ਨਹੀਂ ਦਿੰਦਾ ਕਿਉਂਕਿ ਉਹ ਤਾਂ ਕਹਿੰਦਾ ਵੀ ਨਾ ਤੁਹਾਨੂੰ ਨਹੀਂ ਦੇਣੇ। ਉਹ ਹੁਣ 10 ਮਹੀਨੇ ਉਹਨੂੰ ਅੰਦਰ ਰੱਖਿਆ ਕਿਉਂਕਿ ਇਹ ਚਾਹੁੰਦੇ ਹੁਣ ਕਰਤਾਰਪੁਰ ਕੋਰੀਡੋਰ ਹੈ ਫਰਵਰੀ ਤੋਂ ਬੰਦ ਹੈ ਕਿਉਂਕਿ ਜਦੋਂ ਇਹਨਾਂ ਨੂੰ ਲੱਗਦਾ ਹੈ। ਔਰ ਇਸ ਵੀ ਖਾਲਸਾ ਸਿੱਖ ਡੇ ਪਰੇਡ ਦੇ ਉੱਤੇ ਵੀ ਦੋ ਡਾਕਟਰ ਟੀਨਾ ਨੇ ਇੱਥੇ ਤੇ ਉਹਨਾਂ ਦੇ ਨਾਲ ਇੱਕ ਹੋਰ ਸਰ ਪਰਮਾਰ ਨੇ ਹਰ ਸਾਲ ਜਾਂਦੇ ਆ ਪਾਕਿਸਤਾਨ ਜਾਂ ਦੂਜੇ ਔਰ ਪਰੇਡ ਤੋਂ ਅਗਲੇ ਦਿਨ ਉਹ ਐਤਕੀ ਵੀ ਉਹ ਇੱਕ ਲੰਬੀ ਰੇਸ ਕਰਵਾਉਂਦੇ ਨੇ ਮੈਰਾਥਨ ਜਿਹੜੀ ਐਤਕੀ ਸ਼ਹੀਦ ਫੌਜਾ ਸਿੰਘ ਦੇ ਨਾਂ ਸੀ। ਸਾਨੂੰ ਵੀ ਉਹਨਾਂ ਨੇ ਇਨਵਾਈਟ ਕੀਤਾ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ ਕਿਵੇਂ ਜਦੋਂ ਜਾਂਦੇ ਹੋ। ਕਹਿੰਦੇ ਜੀ ਅੱਗੇ ਅਸੀਂ 2-3 ਸਾਲ ਬਾਅਦ ਇੰਡੀਆ ਵੀ ਜਾਈਦਾ ਸੀ ਹੁਣ ਅਸੀਂ ਉੱਥੇ ਕਾਟਾ ਹੀ ਮਾਰਦਾ ਅਸੀਂ ਹਰ ਸਾਲ ਪਾਕਿਸਤਾਨ ਹੀ ਜਾਂਦੇ। ਕਹਿੰਦੇ ਜੋ એનર્ਜੀ ਸਾਨੂੰ ਉਹਨਾਂ ਦੇ ਪਿਆਰ ਚੋਂ ਉਹਨਾਂ ਦੀ ਜਿਹੜੀ ਹੈ ਉਹ ਗੁਫ਼ਤਗੂ ਚੋਂ ਉਹਨਾਂ ਦੇ ਨਾਲ ਤਾਲਮੇਲ ਚੋਂ ਮਿਲਦੀ ਹੈ ਸਾਰਾ ਸਾਲ ਅਸੀਂ એનર્ਜੀ ਨਾਲ ਭਰੇ ਹੁੰਦੇ ਹਾਂ। ਹਾਂਜੀ ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹਨਾਂ ਨੇ ਇਸੇ ਲਈ ਹਰ ਇੱਕ ਨੂੰ ਜਿਹੜਾ ਉਹ ISI ਮੋਡਿਊਲ ਬਣਾਉਣਾ ਖਾਲਿਸਤਾਨੀ ਮੋਡਿਊਲ ਬਣਾਉਣਾ ਔਰ ਈਵਨ ਵਿਦਨ ਜੇਲ੍ਹ 'ਚ ਕੀ ਕਰ ਰਹੇ ਨੇ। ਹੁਣ ਇੱਕ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥੀ ਬਾਜੇ ਕੇ ਜਿਹਨਾਂ ਨੂੰ ਪ੍ਰਧਾਨ ਮੰਤਰੀ ਕਰਕੇ ਵੀ ਕਿਉਂਕਿ ਉਹ ਪਹਿਲਾਂ ਫਨੀ ਜੇ ਆਪਣੀਆਂ ਵੀਡੀਓਜ਼ ਵਗੈਰਾ ਬਣਾਉਂਦਾ ਸੀ ਬਾਅਦ 'ਚ ਅੰਮ੍ਰਿਤ ਛਕ ਕੇ ਹੁਣ ਤਾਂ ਉਹ ਸਭ ਤੋਂ ਮਜ਼ਬੂਤ ਹੈ। ਉਹਨੇ ਆਪਣੀ ਮਾਂ ਨਾਲ ਟੈਲੀਫੋਨਿਕ ਕਨਵਰਸੇਸ਼ਨ ਕੀਤੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਮੈਨੂੰ ਅੰਦਰ ਬਹੁਤ ਤੰਗ ਕਰਦੇ ਨੇ CRPF ਲਾਈ ਹੋਈ ਹੈ ਇਹ ਮੇਰੇ ਕਾਰਾਂ ਦੀ ਵੀ ਬੇਅਦਬੀ ਕਰਦੇ ਨੇ ਪੋਥੀ ਵੀ ਲੈ ਗੁਰਦੁਆਰੇ ਵੀ ਮੈਨੂੰ ਪ੍ਰੋਪਰਲੀ ਮੱਥਾ ਨਹੀਂ ਟੇਕਣ ਦਿੰਦਾ ਵੀ ਅਸੀਂ ਕੋਈ ਕਾਨੂੰਨ ਦੇ ਥੱਲੇ ਰਹਿ ਰਹੇ ਹਾਂ ਅਸੀਂ ਅੰਮ੍ਰਿਤਪਾਲ ਦੇ ਸਾਥੀਆਂ ਤੇ ਰਵਾਂਗੇ ਔਰ ਇਹ ਤੁਸੀਂ ਗੱਲ ਭਗਵੰਤ ਮਾਨ ਤੱਕ ਪਹੁੰਚਾਓ ਕਿ ਭਾਈ ਕਾਨੂੰਨ ਦੇ ਤਹਿਤ ਹੀ ਅਸੀਂ ਆਪਣੀ ਲੜਾਈ ਲੜ ਰਹੇ ਹਾਂ ਇਵੇਂ ਨਾ ਕਰੋ। ਔਰ ਉਹਦੇ 'ਚ ਉਹਨੇ ਕਿਹਾ ਵੀ ਮੇਰੀ ਦਾੜੀ ਵੀ ਪੁੱਟੀ ਹੈ ਇਹਨਾਂ ਨੇ ਪੁਲਿਸ ਤੇ ਜੇਲ੍ਹ ਸੁਪਰਡੈਂਟ ਨੇ ਮੈਨੂੰ ਜ਼ਲੀਲ ਕਰ ਰਹੇ ਨੇ ਧਮਕੀਆਂ ਦੇ ਰਹੇ ਨੇ ਔਰ ਉਹ ਆਡੀਓ ਵਾਇਰਲ ਹੋਈ ਕੱਲ ਦੀਆਂ TV 84 ਨਿਊਜ਼ ਦੇ ਵਿੱਚ ਵੀ ਸੀ। ਔਰ ਹੁਣ ਅੱਜ ਔਰ ਇਸ ਨੂੰ ਈਵਨ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਵੀ ਹਾਈਲਾਈਟ ਕੀਤਾ ਬੀਅਰਡ ਪੁਲਡ ਪ੍ਰੇਅਰਸ ਡਿਨਾਈਡ ਵਾਰਿਸ ਪੰਜਾਬ ਦੇ ਅਲੈਜਿਸ ਹਰਾਸਮੈਂਟ ਆਫ ਸਿੱਖ ਇਨਮੇਟਸ ਵਾਰਨਸ ਆਫ ਪ੍ਰੋਟੈਸਟ ਇਹ ਕੀਤਾ ਔਰ ਅੱਜ ਇਹਦੇ ਤੇ ਖਬਰ ਆ ਗਈ
British jail, Bathinda jail authorities seek action against MP Amritpal's aide प्रधान मंत्री बाजे के over threat. पुलिस begin probe. पुलिस ने जाके थाने च सुपरिटेंडेंट ने रिपोर्ट कराई जी मैनू धमकी दे ਦਿੱਤੀ कि तेरा टब्बर मार देना है और ਇਹਦੇ ਤੇ ਖਿਲਾਫ ਕਾਰਵਾਈ ਹੋਏ ਬਾਜ ਮਤਲਬ ਤੁਹਾਨੂੰ ਤੁਸੀਂ ਧੱਕਾ ਕਰ ਰਹੇ ਹੋ ਪਹਿਲਾਂ ਤੁਸੀਂ ਚੁੱਕਦੇ ਹੋ ਪੁਲਿਸ ਰਿਮਾਂਡ ਵੇਲੇ ਟਾਰਚਰ ਕਰਦੇ ਹੋ ਫਿਰ ਜੇਲ੍ਹ ਭੇਜ ਦਿੰਦੇ ਹੋ ਜੇਲ੍ਹ ਦੇ ਵਿੱਚ ਵੀ ਤੁਸੀਂ ਜਿਹੜਾ ਉਹਨਾਂ ਦੇ ਜਿਹੜੇ ਮੁੱਢਲੇ ਹੱਕ ਨੇ ਜਿਹੜੀ ਜੇਲ੍ਹ ਮੈਨੂਅਲ ਦਿੰਦੀ ਹੈ ਉਹ ਵੀ ਤੁਸੀਂ ਉਹਨਾਂ ਤੋਂ ਖੋਹਦੇ ਹੋ ਤੇ ਜੇ ਉਹ ਚੀਖ ਪੁਕਾਰ ਕਰਦੇ ਨੇ ਜਾਂ ਹਾਲ ਦੁਹਾਈ ਪਾਉਂਦੇ ਨੇ ਫਿਰ ਤੁਸੀਂ ਹੁਣ ਉਹਨਾਂ ਤੇ ਇਹ ਕੇਸ ਕਰ ਰਹੇ ਹੋ ਜੀ ਸਾਨੂੰ ਤਾਂ ਮਾਰਨ ਦੀ ਧਮਕੀ ਦਿੱਤੀ ਝੂਠੇ ਪੁਲਸੀਏ ਉੱਥੇ ਖੜੇ ਕਰ ਦੇਣਗੇ ਜੇਲ੍ਹ ਦੇ ਲੰਬੜਦਾਰ ਕਿਸਮ ਦੇ ਲੋਕ ਸੋ ਇਹ ਹਾਲਾਤ ਨੇ ਇਹਨਾਂ ਹਾਲਾਤਾਂ ਚੋਂ ਜੇ ਅਜੇ ਵੀ ਸਾਡਾ ਇੱਕ ਵੱਡਾ ਹਿੱਸਾ ਜਿਵੇਂ ਅਸੀਂ ਓਪਨਿੰਗ 'ਚ ਵੀ ਗੱਲ ਕੀਤੀ ਕਿ ਭਾਈ ਉਹ ਸਟੂਡੈਂਟ ਬੱਚਾ ਛੋਟਾ ਉਹਨੂੰ ਉਹ ਟੀਚਰ ਕਹਿ ਰਹੀ ਹੈ ਕਲਾਸ ਨੂੰ ਪੜ੍ਹਾ ਰਹੀ ਹੈ ਕਿ ਜੀ ਇਹ ਜਿਹੜਾ ਇੰਦਰਾ ਗਾਂਧੀ ਬਹੁਤ ਅੱਛੀ ਔਰਤ ਸੀ ਉਹ ਖਲੋ ਕੇ ਕਹਿੰਦਾ ਮੈਡਮ ਉਹ ਕਿੱਥੋਂ ਅੱਛੀ ਸੀ ਉਹਨੇ ਸਾਡਾ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਅਕਾਲ ਤਖਤ ਢਾਤਾ ਉਹਨੂੰ ਚਪੇੜਾ ਮਾਰ ਰਹੀ ਹੈ ਇੱਕ ਹੋਰ ਟੀਚਰ ਆਂਦੀ ਉਹ ਵੀ ਉਹਨੂੰ ਚਪੇੜਾ ਮਾਰਦੀ ਹੈ ਹੁਣ ਉਹ ਜਥੇਬੰਦੀਆਂ ਵਾਲੇ ਪ੍ਰੋਟੈਸਟ ਤੇ ਜਾਂਦੇ ਨੇ ਉੱਥੇ ਹੁਣ ਇਹ ਵਾਕਿਆ ਇੱਕ ਨਹੀਂ ਹੈ ਕਿੰਨੀਆਂ ਥਾਵਾਂ ਦੇ ਉੱਤੇ ਜ਼ਲਾਲਤ ਤੁਸੀਂ ਜੇਲ੍ਹਾਂ 'ਚ ਜਾ ਕੇ ਤੁਹਾਡੀਆਂ ਜਵਾਨੀਆਂ ਗਾਲ ਦਿੱਤੀਆਂ ਨੇ ਉੱਥੇ ਵੀ ਤੁਹਾਡੇ ਜਿਹੜੇ ਹੱਕ ਉਹਨਾਂ ਦੇ ਕਨਸਟੀਟਿਊਸ਼ਨ ਨੇ ਉਹ ਵੀ ਤੁਹਾਡੇ ਕੋਲ ਨਹੀਂ ਹੈ ਹੁਣ ਦੂਸਰੇ ਪਾਸੇ ਮਾਲੇਗਾਂਵ ਵਾਲੇ ਸਾਰੇ ਬਰੀ ਹੋ ਗਏ ਕਿਸੇ ਨੂੰ ਕੋਈ ਝੜੇ ਸਾਧਵੀ ਪ੍ਰਗਿਆ ਐਮਪੀ ਵੀ ਬਣ ਗਈ ਕਰਨਲ ਪ੍ਰੋਤ ਜਿਹੜਾ ਔਰ ਮਾਲੇਗਾਂਵ ਦੇ ਤਿੰਨ ਜਿਹੜੇ ਵਾਕਿਆ ਉਹਨਾਂ ਨਾਲ ਜੁੜੇ ਹੋਏ ਸੀ ਸਮਝੌਤਾ ਐਕਸਪ੍ਰੈਸ 'ਚ ਔਰ ਮੱਕਾ ਮਸਜਿਦ ਦੇ ਵਿੱਚ ਅਜਮੇਰ ਸ਼ਰੀਫ ਦਰਗਾਹ ਦੇ ਵਿੱਚ ਕਿੰਨੇ ਸੌ ਲੋਕ ਮਰੇ ਕਿੰਨੇ ਜ਼ਖਮੀ ਉਹ ਸਾਰੇ ਬਾਹਰ ਲੇਕਿਨ ਇਧਰ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਬੰਦੀ ਅਰਦਾਸਾਂ ਵੀ ਕਰ ਰਹੇ ਹਾਂ 30 ਸਾਲ ਤੋਂ ਜਿਹੜੇ ਜੇਲ੍ਹਾਂ 'ਚ ਡੱਕੇ ਨੇ ਉਹਨਾਂ ਨੂੰ ਲੈ ਕੇ ਜਿਹੜਾ ਕਿ ਭਾਈ ਉਹਨਾਂ ਨੇ ਜੇਲ੍ਹ ਟਰਮਸ ਆਪਣੀਆਂ ਪੂਰੀਆਂ ਕਰ ਲਈਆਂ ਛੱਡੋ ਉਹਨਾਂ ਨੂੰ ਤੇ ਜੇ ਇਹ ਵੀ ਸਭ ਦੇ ਬਾਵਜੂਦ ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਵੀ ਅਲਟੀਮੇਟ ਹੱਲ ਇਹ ਸਾਰੇ ਗੁਲਾਮੀ ਦੇ ਲੱਛਣ ਨੇ ਗੁਲਾਮ ਕੌਮਾਂ ਦੇ ਨਾਲ ਇਵੇਂ ਹੀ ਹੁੰਦਾ ਔਰ ਇਹ ਗੱਲ ਅਸੀਂ ਨਹੀਂ ਇਹਨਾਂ ਦਾ ਹੀ ਗੋਸਵਾਮੀ ਤੁਲਸੀਦਾਸ ਜਿਹਨੇ ਤੁਲਸੀ ਰਾਮਾਇਣ ਲਿਖੀ ਉਹਨੇ ਇਹ ਕਹੀ ਹੋਈ ਹੈ ਪਰ ਅਧੀਨ ਸੁਪਨੇ ਸੁਖ ਨਾਹੀਂ ਕਿ ਜਿਹੜਾ ਕਿਸੇ ਦੇ ਅਧੀਨ ਹੁੰਦਾ ਹੈ ਉਹਨੂੰ ਸੁਪਨੇ ਦੇ ਵਿੱਚ ਵੀ ਸੁੱਖ ਨਸੀਬ ਨਹੀਂ ਹੁੰਦਾ ਔਰ ਇਹੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਗੁਲਾਮੀ ਦੇ ਸੰਗਲ ਕੱਟਣੇ ਨੇ ਤੇ ਇਹ ਹਰ ਰੋਜ਼ ਹਰ 24 ਘੰਟੇ ਬਾਅਦ ਜਦੋਂ ਅਸੀਂ ਇਸ ਪਲੇਟਫਾਰਮ ਤੇ ਆ ਕੇ ਬੈਠਦੇ ਹਾਂ ਤੇ ਆਹੀ ਕੁਛ ਅਸੀਂ ਬਿਆਨ ਕਰ ਰਹੇ ਹੁੰਦੇ ਹਾਂ ਤੇ ਜੇ ਫਿਰ ਵੀ ਆਪਣਿਆਂ ਨੂੰ ਵੀ ਸਮਝ ਨਾ ਆਏ ਤਾਂ ਫਿਰ ਤਾਂ ਸਾਡਾ ਸਤਿਗੁਰੂ ਹੀ ਰੱਖ ਹੈ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਕਿਤਨੇ ਜਾਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ